ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਵਹੀਰ ਪਹੁੰਚੀ ਸ਼੍ਰੀ ਅਨੰਦਪੁਰ ਸਾਹਿਬ। ਹੁਣ ਤਾਮਿਲਨਾਡੂ ਵਿੱਚ ਵੀ ਚੱਲੇਗੀ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਗਈ ਦਸਤਖਤੀ ਮੁਹਿੰਮ। ਮਹੰਤ ਕਰਮਜੀਤ ਸਿੰਘ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ। ਇਸ਼ਤਿਹਾਰਬਾਜ਼ੀ ਮਾਮਲੇ ਤੇ ਖਹਿਰਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਕਾਰਵਾਈ ਦੀ ਕੀਤੀ ਗਈ ਮੰਗ। ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਖਾਲਸਾ ਵਹੀਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੀ। ਜਿਵੇਂ ਕਿ ਵਹੀਰ ਦੇ ਹਰ ਪੜਾਅ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ, ਉਸੇ ਤਰ੍ਹਾਂ ਇੱਥੇ ਵੀ ਸਵੇਰੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਅਹਿਮ ਮਸਲਿਆਂ ਤੇ ਆਪਣਾ ਪੱਖ ਰੱਖਿਆ। ਸਤਿਗੁਰ ਦੀ ਅਗਵਾਈ ਦੇ ਵਿੱਚ ਥਾਵਾਂ ਤੇ ਪੜਾਅ ਕਰਦੇ ਹਾਂ, ਥਾਵਾਂ ਤੇ ਧਰਮ ਦਾ ਪ੍ਰਚਾਰ ਕਰਦੇ ਹਾਂ, ਗੁਰਸਿੱਖੀ ਦਾ ਪ੍ਰਚਾਰ ਕਰਦੇ ਹਾਂ, ਖੰਡੇ ਬਾਟੀ ਕੀ ਪਹੁਲ ਦਾ ਪ੍ਰਚਾਰ ਕਰਦੇ ਹਾਂ। ਜਿਹੜੇ ਨੌਜਵਾਨ ਨਸ਼ਿਆਂ 'ਚ ਫਸੇ ਨੇ, ਜਿਹੜੇ ਕ੍ਰੀਤੀਆਂ 'ਚ ਫਸ ਗਏ ਨੇ, ਉਹਨਾਂ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਕੱਢ ਕੇ ਤੇ ਗੁਰਸਿੱਖੀ ਨਾਲ ਜੋੜਨ ਦਾ ਜਿਹੜਾ ਯਤਨ ਕੀਤਾ ਸਤਿਗੁਰ ਨੇ ਆਪ ਕਰਵਾਇਆ। ਆਪ ਸੱਚੇ ਪਾਤਸ਼ਾਹ ਨੇ ਅਗਵਾਈ ਕਰਕੇ ਇੱਥੇ ਤੱਕ ਪਹੁੰਚਾਇਆ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਆਪਾਂ ਜਿਹੜੇ ਆ ਅੱਜ ਖੜੇ ਆ। ਇੱਥੇ ਹੀ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਆ। ਵਹੀਰ ਦਾ ਮਕਸਦ ਇਹੋ ਹੀ ਹੈ ਵੀ ਅਸੀਂ ਜਿਹੜਾ ਗੁਰਸਿੱਖੀ ਦਾ ਜੀਵਨ ਜਿਹੜਾ ਜੀਵਣਾ ਸ਼ੁਰੂ ਕਰੀਏ। ਜਿਹੜੀਆਂ ਵੀ ਕ੍ਰੀਤੀਆਂ 'ਚ ਫਸੇ ਆ, ਚਾਹੇ ਉਹ ਪਤਿਤ ਪੁਣੇ ਦੀ ਲਹਿਰ ਹੋਵੇ ਜਾਂ ਨਸ਼ੇ ਦਾ ਜਿਹੜਾ ਸਾਰਾ ਮਾਹੌਲ ਪੰਜਾਬ ਦੇ ਵਿੱਚ ਹੈ, ਉਹ ਸਾਰੇ ਮਾਹੌਲ ਨੂੰ ਅਸੀਂ ਬਦਲ ਕੇ ਤੇ ਗੁਰਸਿੱਖਾਂ ਵਾਲਾ ਜੀਵਨ ਬਤੀਤ ਕਰਨਾ ਹੈ। ਅੱਜ ਵਹੀਰ ਜਿਹੜੀ ਹੈ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਈ ਹੈ। ਡੈਮੋਕ੍ਰੇਸੀ ਦਾ ਤਾਂ ਪਹਿਲਾਂ ਵੀ ਸਿਰਫ ਮਖੌਟਾ ਪਹਿਨਿਆ ਹੋਇਆ ਹਿੰਦੁਸਤਾਨ ਦੇ ਵਿੱਚ, ਪਰ ਜਿਹੜਾ ਇਹ ਗੱਲ ਕਹਿ ਦੇਣੀ ਕਿਸੇ ਨੂੰ ਵੀ ਦੇਖੋ ਅਸੀਂ ਜਿੱਥੇ ਗਏ ਹਾਂ ਉੱਥੇ ਜਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਹਜ਼ਾਰਾਂ ਲੋਕ ਸਮਾਗਮਾਂ 'ਚ ਹਾਜ਼ਰੀ ਭਰਦੇ ਰਹੇ ਨੇ, ਸੈਂਕੜਿਆਂ ਦੀ ਗਿਣਤੀ 'ਚ ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਇਸ ਦੇ ਵਿੱਚ ਕੋਈ ਐਸੀ ਗੱਲ ਹੋਵੇ ਜਿਹੜੀ ਸਮਾਜ ਨੂੰ ਤੰਗ ਕਰਨ ਵਾਲੀ ਹੋਵੇ, ਕੋਈ ਐਸੀ ਗੱਲ ਕੀਤੀ ਗਈ ਹੋਵੇ ਜਿਹੜੀ ਸਮਾਜ ਨੂੰ ਪਰੇਸ਼ਾਨ ਕਰਦੀ ਹੈ, ਗੁਰੂ ਘਰਾਂ ਦੀ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ, ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਹੈ। ਸੋ ਇਸ ਕਰਕੇ ਕੋਈ ਐਸਾ ਐਂਟੀ ਸੋਸ਼ਲ ਐਲੀਮੈਂਟ ਤੇ ਕੋਈ ਨਹੀਂ ਇੱਥੇ ਤੁਰਿਆ ਫਿਰਦਾ। ਤੇ ਸਰਕਾਰ ਜੇ ਫਿਰ ਵੀ ਇਦਾਂ ਦੀ ਪਾਬੰਦੀ ਲਾਊਗੀ ਤੇ ਫਿਰ ਸਾਨੂੰ ਇਹ ਸੋਚਣ ਤੇ ਮਜਬੂਰ ਹੋਣਾ ਜ਼ਰੂਰ ਪਊਗਾ ਵੀ ਇੱਥੇ ਡੈਮੋਕ੍ਰੇਸੀ ਪਹਿਲਾਂ ਵੀ ਨਹੀਂ ਸੀ, ਮਖੌਟਾ ਸੀ। ਹੁਣ ਮਖੌਟਾ ਵੀ ਲਾ ਕੇ ਸੁੱਟ ਦਿੱਤਾ ਉਹਨਾਂ ਨੇ। ਹੁਣ ਉਹਨਾਂ ਨੇ ਕਿਹਾ ਵੀ ਸਾਨੂੰ ਮਖੌਟੇ ਦੀ ਵੀ ਲੋੜ ਨਹੀਂ। ਸਰਕਾਰ ਨੂੰ ਇਸ ਮੌਕੇ ਕੁਝ ਕਹਿਣਾ ਚਾਹੁੰਦੇ ਹੋ ਜੀ? ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਜਿਹੜੇ ਰਾਹ ਤੇ ਸਰਕਾਰ ਤੁਰ ਪਈ ਹੈ, ਬਾਈ ਦੀਪ ਸਿੱਧੂ ਨੇ ਇੱਕ ਵਚਨ ਕੀਤੇ ਸੀ ਮੌਜੂਦਾ ਮੁੱਖ ਮੰਤਰੀ ਦੇ ਮੁਤਲਕ। ਉਹਨਾਂ ਨੂੰ ਪੁੱਛਿਆ ਗਿਆ ਸੀ ਤੇ ਉਹ ਕਹਿੰਦੇ ਸੀ ਵੀ ਇਹ ਆਪਣੇ ਬੇਅੰਤ ਸਿੰਘ ਦੇ ਰਾਹ ਤੇ ਤੁਰ ਪੈਣਗੇ। ਤੇ ਜਿੱਦਾਂ ਦੇ ਤਰੀਕੇ ਨਾਲ ਵਿਹਾਰ ਕੀਤਾ ਜਾ ਰਿਹਾ ਹੈ, ਜੀਰੇ ਮੋਰਚਾ ਲੱਗਾ ਹੈ, ਉਹ ਕਹਿੰਦੇ ਵੀ ਮੋਰਚਾ ਇਲੀਗਲ ਹੈ, ਪਰ ਮੋਰਚਾ ਜਿਹੜਾ ਵਾ ਉਹ ਅਧਿਕਾਰ ਨਹੀਂ ਹੈਗਾ ਲੋਕਾਂ ਨੂੰ ਲਾਉਣ ਦਾ। ਮਤਲਬ ਜੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਪ੍ਰੋਟੈਸਟ ਦਾ ਅਧਿਕਾਰ ਨਹੀਂ ਰਹਿੰਦਾ, ਸ਼ਾਂਤਮਈ ਮੋਰਚਾ ਲਾਉਣ ਦਾ ਅਧਿਕਾਰ ਨਹੀਂ ਰਹਿੰਦਾ, ਤੇ ਫਿਰ ਲੋਕਾਂ ਨੂੰ ਇਹੋ ਕਿਹਾ ਜਾ ਰਿਹਾ ਵੀ ਸ਼ਾਂਤਮਈ ਤੁਹਾਡਾ ਕੁਝ ਨਹੀਂ ਬਣਨਾ, ਤੁਸੀਂ ਜਿਹੜਾ ਦੂਜਾ ਤਰੀਕਾ ਚੱਕਣਾ ਚੱਕ ਲਓ। ਸੋ ਫਿਰ ਬਾਅਦ ਜਿੰਨਾ ਕੀ ਕਹਿਣਾ ਵੀ ਲੋਕ ਵਾਇਲੈਂਟ ਨੇ। ਹੁਣ ਜੇ ਸ਼ਾਂਤਮਈ ਤੁਸੀਂ ਮੋਰਚਾ ਲਾਉਣ ਦਾ ਅਧਿਕਾਰ ਵੀ ਲੋਕਾਂ ਕੋਲ ਖੋਹ ਰਹੇ ਹੋ ਡੈਮੋਕ੍ਰੇਸੀ ਦੇ ਵਿੱਚ, ਤੇ ਫਿਰ ਲੋਕਾਂ ਦਾ ਕੋਈ ਦੋਸ਼ ਨਹੀਂ ਜੇ ਕੱਲ੍ਹ ਨੂੰ ਨੌਜਵਾਨੀ ਕਿਸੇ ਹੋਰ ਪਾਸੇ ਤੁਰ ਪੈਂਦੀ ਹੈ ਆਪਣੇ ਹੱਕ ਲੈਣ ਵਾਸਤੇ। ਸ਼ਰਾਬ ਦੀ ਫੈਕਟਰੀ ਲੀਗਲ ਹੈ, ਜਿੰਨੇ ਲਾਗੇ ਦੇ 50 ਪਿੰਡਾਂ ਦਾ ਪਾਣੀ ਖਰਾਬ ਕਰ ਦਿੱਤਾ ਹੈ। ਸ਼ਰਾਬ ਦੀ ਫੈਕਟਰੀ ਲੀਗਲ ਹੈ। ਵੈਸੇ ਕੋਈ ਸ਼ਰਾਬ ਚੰਗੀ ਚੀਜ਼ ਹੈਗੀ ਸਮਾਜ ਵਾਸਤੇ? ਨਹੀਂ ਹੈਗੀ। ਸਰਕਾਰਾਂ ਆਪਣੇ ਮੁਨਾਫੇ ਵਾਸਤੇ ਐਸੀਆਂ ਫੈਕਟਰੀਆਂ ਲਾਉਂਦੀਆਂ ਨੇ, ਉਹਨਾਂ ਕੋਲ ਟੈਕਸ ਵਸੂਲਦੀਆਂ ਨੇ, ਉਹਨਾਂ ਕੋਲ ਹਿੱਸਾ ਲੈਂਦੀਆਂ ਨੇ। ਸਮਾਜ ਲਈ ਇਹ ਕੋਈ ਚੰਗੀ ਚੀਜ਼ ਨਹੀਂ। ਦੁਨੀਆ ਦਾ ਕੋਈ ਬੰਦਾ ਉੱਠ ਕੇ ਨਹੀਂ ਬਾਂਹ ਖੜੀ ਕਰਕੇ ਕਹਿ ਸਕਦਾ ਵੀ ਸ਼ਰਾਬ ਚੰਗੀ ਹੈ। ਸਾਰੇ ਮਾੜੀ ਕਹਿਣਗੇ। ਜਿਹੜੀ ਸ਼ਰਾਬ ਦੀ ਫੈਕਟਰੀ ਹੈਗੀ ਮਾੜੀ ਹੈ, ਉਹਨੂੰ ਲਾਉਣ ਤੋਂ ਬਾਅਦ 'ਚ ਜਿਹੜਾ ਉਹਦਾ ਵੇਸਟ ਮਟੀਰੀਅਲ ਹੈ ਉਹਨੂੰ ਸਹੀ ਤਰੀਕੇ ਨਾਲ ਡਿਸਪੋਜ਼ ਕਰਨ ਦੀ ਬਜਾਏ, ਕਿਉਂਕਿ ਉਹਦੇ 'ਚ ਖਰਚਾ ਆਉਂਦਾ, ਉਹਦੇ 'ਚ ਬਹੁਤ ਸਮਾਂ ਲੱਗਦਾ, ਉਹਦੇ 'ਚ ਸਟਾਫ ਲੱਗਦਾ, ਉਹਨੂੰ ਉਹ ਜਿਹੜਾ ਕਹਿੰਦੇ ਨਾ ਵੀ ਉਹ ਸਵਾਹ ਕਰਨ ਦੀ ਬਜਾਏ ਉਹਨਾਂ ਨੇ ਜ਼ਮੀਨ 'ਚ ਬੋਰ ਕੱਢ ਕੇ ਤੇ ਉੱਥੇ ਜਿਹੜਾ ਵਾ ਸਾਰੀ ਦੀ ਸਾਰੀ ਲਾਹਣ ਛੁੱਟਣੀ ਸ਼ੁਰੂ ਕਰਤੀ। ਉਹ ਪਤਾ ਉਦੋਂ ਲੱਗਾ, ਪਤਾ ਨਹੀਂ ਕਦੋਂ ਦੀ ਕਰ ਰਹੇ ਆ, ਜਦੋਂ ਲੋਕਾਂ ਦੇ ਟਿਊਬਵੈੱਲਾਂ ਦੇ ਵਿੱਚੋਂ ਉਹ ਜ਼ਹਿਰੀਲੀ ਸ਼ਰਾਬ ਬਾਹਰ ਆਉਣ ਲੱਗ ਪਈ ਹੈ। ਇਸ ਗੱਲ ਤੇ ਮੋਰਚਾ ਲੱਗਾ ਹੈ। 3 ਮਹੀਨੇ ਹੋ ਗਏ ਉੱਥੇ ਸੰਗਤ ਬੈਠੀ ਹੈ, ਫੈਕਟਰੀ ਬੰਦ ਹੈ। ਹੁਣ ਤੁਸੀਂ ਦੱਸੋ 50 ਪਿੰਡਾਂ ਦੇ ਲੋਕ ਕੈਂਸਰ ਨਾਲ ਮਰ ਜਾਣ, ਸਰਕਾਰ ਨੂੰ ਇਹ ਮਨਜ਼ੂਰ ਹੈ? ਉੱਥੇ ਛੋਟੇ ਬੱਚੇ ਜਿਹੜੇ ਆ ਉਹ ਕੈਂਸਰ ਵਰਗੀ ਬਿਮਾਰੀ ਨਾਲ ਲੈ ਕੇ ਪੈਦਾ ਹੋਣ, ਸਰਕਾਰ ਨੂੰ ਮਨਜ਼ੂਰ ਹੈ। ਉਹ ਲੀਗਲ ਹੈ ਸਾਰਾ ਕੁਝ। ਤੇ ਜੇ ਉਸ ਫੈਕਟਰੀ ਨੂੰ ਬੰਦ ਕਰਾਉਣ ਲਈ ਕੋਈ ਮੋਰਚਾ ਲਾ ਕੇ ਬਹਿ ਜਾਵੇ, ਉਹ ਸਰਕਾਰ ਕਹਿੰਦੀ ਵੀ ਇਲੀਗਲ ਹੈ। ਇਹ ਸਰਕਾਰ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਹੈ। ਇੱਦਾਂ ਲੋਕਾਂ ਤੇ ਜ਼ੁਲਮ ਕੀਤੀਆਂ ਅੱਗੇ ਸਰਕਾਰਾਂ ਰਹੀਆਂ ਨੇ, ਜਿਹੜੀਆਂ ਆਪਣੇ ਆਪ ਨੂੰ ਅਖਾਉਂਦੀਆਂ ਸੀ, ਜਿਹੜੇ ਆਪਣੇ ਆਪ ਨੂੰ ਵੱਡੇ ਅਖਾਉਂਦੇ ਸੀ ਵੀ ਅਸੀਂ ਬੜੇ ਵੱਡੇ ਆਗੂ। ਉਹਨਾਂ ਦੀ ਕੀ ਹਾਲਤ ਹੈ ਅੱਜ? ਉਹ ਜਾ ਕੇ ਪ੍ਰਧਾਨ ਮੰਤਰੀ ਕੋਲ ਮੇਰੀਆਂ ਸ਼ਿਕਾਇਤਾਂ ਕਰਨ ਜੋਗੇ ਰਹਿ ਗਏ। ਉਹਨਾਂ ਦੀ ਮੌਕੇ ਤੇ ਇਹ ਹਾਲਤ ਹੈ। ਸੋ ਜੇ ਇਹਨਾਂ ਸਰਕਾਰ ਨੇ ਵੀ ਆਪਣਾ ਹਸ਼ਰ ਇਹੋ ਕਰਾਉਣਾ, ਸਮਾਂ ਤਾਂ ਲੰਘ ਜਾਣਾ ਹੈ।
ਤੇ ਮੈਨੂੰ ਲੱਗਦਾ ਨਾ 5 ਸਾਲ ਨਹੀਂ ਪੂਰੇ ਕਰਨ ਜਿੱਦਾਂ ਲੱਛਣ ਚੱਲਣ ਡਏ। ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਪੰਜਾਬ ਦੇ ਸਿੱਖ ਬੰਦੀਆਂ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ। ਇਸ ਲਈ ਦਸਤਖਤੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ, ਜੋ ਹੁਣ ਤਾਮਿਲਨਾਡੂ ਵਿੱਚ ਵੀ ਚੱਲੇਗੀ। ਤਾਮਿਲਨਾਡੂ ਦੀਆਂ ਸਿਆਸੀ ਜਥੇਬੰਦੀਆਂ ਨਾਮ ਤਾਮਿਲਰ ਕਾਚੀ ਨੇ ਹਾਲ ਹੀ ਵਿੱਚ ਰਾਜੀਵ ਗਾਂਧੀ ਕਤਲ ਕੇਸ ਨਾਲ ਸੰਬੰਧਿਤ 7 ਕੈਦੀਆਂ ਨੂੰ ਸੁਪਰੀਮ ਕੋਰਟ ਰਾਹੀਂ ਰਿਹਾ ਕਰਵਾਇਆ ਹੈ। ਇੱਥੇ ਦੱਸਣਯੋਗ ਹੈ ਕਿ ਨਾਮ ਤਾਮਿਲਰ ਪਾਰਟੀ ਦੇ ਕੁਝ ਨੁਮਾਇੰਦੇ ਹਾਲ ਹੀ ਵਿੱਚ ਅੰਮ੍ਰਿਤਸਰ ਆਏ ਸਨ ਅਤੇ ਉਹਨਾਂ ਨੇ ਤਾਮਿਲ ਕੈਦੀਆਂ ਦੀ ਰਿਹਾਈ ਦੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਸੀ। ਇਹ ਆਗੂ ਦਲ ਖਾਲਸਾ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸੰਬੰਧੀ ਚੰਡੀਗੜ੍ਹ ਵਿੱਚ ਕਰਵਾਈ ਗਈ ਇੱਕ ਕਨਵੈਨਸ਼ਨ ਵਿੱਚ ਵੀ ਸ਼ਾਮਿਲ ਹੋਣ ਪੁੱਜੇ ਸਨ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਇਹ ਤਾਮਿਲ ਆਗੂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਤਾਂ ਉਹਨਾਂ ਨੂੰ ਪੰਜਾਬ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਪਤਾ ਲੱਗਿਆ ਸੀ ਤਾਂ ਤਾਮਿਲਨਾਡੂ ਪਰਤਨ ਮਗਰੋਂ ਉਹਨਾਂ ਨੇ ਸਿੱਖ ਬੰਦੀਆਂ ਦੇ ਵੇਰਵੇ ਮੰਗੇ ਹਨ, ਜਿਸ ਵਿੱਚ ਸਿੱਖ ਬੰਦੀਆਂ ਦੇ ਨਾਂ, ਪਤੇ, ਉਹਨਾਂ ਖਿਲਾਫ ਦਰਜ ਕੇਸਾਂ ਦੇ ਵੇਰਵੇ, ਕਿੰਨੀ ਸਜ਼ਾ ਭੁਗਤ ਚੁੱਕੇ ਹਨ, ਕਿਸ ਜੇਲ੍ਹ ਵਿੱਚ ਬੰਦ ਹਨ, ਹੁਣ ਤੱਕ ਕੀ ਕੁਝ ਕੀਤਾ ਗਿਆ ਹੈ, ਕਿਹੜੀਆਂ ਜਥੇਬੰਦੀਆਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ ਆਦਿ ਵੇਰਵੇ ਸ਼ਾਮਿਲ ਹਨ। ਦਲ ਖਾਲਸਾ ਵੱਲੋਂ ਫਿਲਹਾਲ 9 ਸਿੱਖ ਕੈਦੀਆਂ ਦੇ ਵੇਰਵੇ ਭੇਜੇ ਗਏ ਹਨ, ਜਿਨ੍ਹਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ। ਇਹ ਵੇਰਵੇ ਲੈਣ ਮਗਰੋਂ ਉਹਨਾਂ ਨੇ ਦਸਤਖਤ ਮੁਹਿੰਮ ਲਈ ਵਰਤੇ ਜਾ ਰਹੇ ਫਾਰਮ ਵੀ ਮੰਗੇ ਹਨ, ਜਿਨ੍ਹਾਂ ਨੂੰ ਤਮਿਲ ਭਾਸ਼ਾ ਵਿੱਚ ਤਬਦੀਲ ਕਰਕੇ ਤਾਮਿਲਨਾਡੂ ਵਿੱਚੋਂ ਇਹ ਫਾਰਮੇ ਭਰਵਾਏ ਜਾਣਗੇ। ਉਹਨਾਂ ਦੱਸਿਆ ਕਿ ਤਾਮਿਲ ਆਗੂ ਐਡਵੋਕੇਟ ਪ੍ਰਭੂ ਨੇ ਭਰੋਸਾ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਵਿੱਚ ਵੀ ਸਿੱਖ ਬੰਦੀਆਂ ਦੀ ਰਿਹਾਈ ਲਈ ਕੀਤੀ ਜਾ ਰਹੀ ਚਾਰਾਜੋਈ ਦੌਰਾਨ ਸਿੱਖ ਵਕੀਲਾਂ ਨੂੰ ਸਹਿਯੋਗ ਦੇਣਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਸੰਬਰ ਤੋਂ ਆਰੰਭ ਕੀਤੀ ਗਈ ਦਸਤਖਤ ਮੁਹਿੰਮ ਤਹਿਤ ਹੁਣ ਤੱਕ 5 ਲੱਖ ਤੋਂ ਵੱਧ ਫਾਰਮੇ ਭਰਵਾਏ ਜਾ ਚੁੱਕੇ ਹਨ। ਇਹ ਫਾਰਮ ਪੰਜਾਬ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿੱਚ ਭਰੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਲੱਖਾਂ ਦੀ ਗਿਣਤੀ ਵਿੱਚ ਭਰੇ ਹੋਏ ਫਾਰਮ ਬਾਅਦ ਵਿੱਚ ਪੰਜਾਬ ਦੇ ਰਾਜਪਾਲ ਨੂੰ ਸੌਂਪੇਗੀ ਅਤੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਵੱਡਾ ਝਟਕਾ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਲ ਨਜ਼ਦੀਕੀ ਹੋਣ ਦੀ ਵਜ੍ਹਾ ਕਰਕੇ ਕਮੇਟੀ ਦੀ ਪ੍ਰਧਾਨਗੀ ਦੀ ਰੇਸ ਵਿੱਚ ਦਾਦੂਵਾਲ ਆਪਣੇ ਆਪ ਨੂੰ ਅੱਗੇ ਮੰਨ ਰਹੇ ਸਨ, ਪਰ ਅਖੀਰਲੇ ਮੌਕੇ ਮਹੰਤ ਕਰਮਜੀਤ ਸਿੰਘ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਨਾਰਾਜ਼ ਦਾਦੂਵਾਲ ਨੇ ਮੀਟਿੰਗ ਦਾ ਬਾਈਕਾਟ ਕੀਤਾ ਤੇ ਇਲਜ਼ਾਮ ਲਗਾਇਆ ਕਿ ਸਰਕਾਰ ਵੱਲੋਂ ਹੀ ਮਹੰਤ ਕਰਮਜੀਤ ਸਿੰਘ ਦਾ ਨਾਂ ਸਾਹਮਣੇ ਰੱਖਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਮਹੰਤ ਕਰਮਜੀਤ ਸਿੰਘ ਦੇ ਪ੍ਰਧਾਨ ਬਣਨ ਨਾਲ ਉਹ ਸਹਿਮਤ ਨਹੀਂ ਹਨ, ਕਿਉਂਕਿ ਨਾ ਤਾਂ ਉਹਨਾਂ ਦਾ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਵਿੱਚ ਅਤੇ ਨਾ ਹੀ ਸਿੱਖ ਪੰਥ ਵਿੱਚ ਕੋਈ ਵੱਡਾ ਯੋਗਦਾਨ ਰਿਹਾ ਹੈ। ਦਰਅਸਲ ਕੁਝ ਦਿਨ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਨਵੀਂ 38 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੇ ਨਵੇਂ ਐਡਹਾਕ ਮੈਂਬਰਾਂ ਨਾਲ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਖੱਟਰ ਨਾਲ ਮੁਲਾਕਾਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਬਲਜੀਤ ਸਿੰਘ ਦਾਦੂਵਾਲ ਹੀ ਕਮੇਟੀ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਪਰ ਅਖੀਰਲੇ ਮੌਕੇ ਬੀਜੇਪੀ ਸਰਕਾਰ ਵੱਲੋਂ ਬਦਲੇ ਸਮੀਕਰਨ ਦੇ ਪਿੱਛੇ ਕੀ ਵਜ੍ਹਾ ਹੈ, ਇਹ ਵੱਡਾ ਸਵਾਲ ਹੈ। ਹੁੱਡਾ ਸਰਕਾਰ ਨੇ ਪਹਿਲਾਂ 42 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ, ਪਰ ਖੱਟਰ ਸਰਕਾਰ ਨੇ ਇਸੇ ਮਹੀਨੇ 38 ਮੈਂਬਰੀ ਨਵੀਂ ਐਡਹਾਕ ਕਮੇਟੀ ਦਾ ਗਠਨ ਕਰਕੇ 21 ਦਸੰਬਰ ਨੂੰ ਨਵੇਂ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਦਾ ਐਲਾਨ ਕੀਤਾ ਸੀ। ਜਗਦੀਸ਼ ਸਿੰਘ ਝਿੰਡਾ ਪਹਿਲਾਂ ਹੀ ਅਕਾਲੀ ਦਲ ਨਾਲ ਹੱਥ ਮਿਲਾ ਚੁੱਕੇ ਸਨ। ਦਾਦੂਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਰੇਸ ਤੋਂ ਬਾਹਰ ਕਰਨ ਪਿੱਛੇ ਸਭ ਤੋਂ ਵੱਡਾ ਕਾਰਨ ਸੌਦਾ ਸਾਧ ਵੀ ਹੋ ਸਕਦਾ ਹੈ। ਦਾਦੂਵਾਲ ਰਾਮ ਰਹੀਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਹਨ। 2015 ਵਿੱਚ ਬੇਅਦਬੀ ਮੋਰਚੇ ਵਿੱਚ ਉਹਨਾਂ ਨੇ ਆਪਣੇ ਸਮਾਗਮਾਂ ਵਿੱਚ ਖੁੱਲ੍ਹ ਕੇ ਸੌਦਾ ਸਾਧ ਦਾ ਡਟ ਕੇ ਵਿਰੋਧ ਕੀਤਾ ਸੀ। ਇਸੇ ਲਈ ਸਿੱਖ ਸੰਗਤਾਂ ਵਿੱਚ ਉਹਨਾਂ ਦਾ ਆਧਾਰ ਮਜ਼ਬੂਤ ਹੋਇਆ ਸੀ। ਹਰਿਆਣਾ ਵਿੱਚ ਬੀਜੇਪੀ ਸਰਕਾਰ ਨੂੰ ਡੇਰੇ ਦੀ ਹਮਾਇਤ ਪੂਰੀ ਤਰ੍ਹਾਂ ਨਾਲ ਮਿਲੀ ਹੋਈ ਹੈ। ਵਿਧਾਨ ਸਭਾ ਤੋਂ ਲੈ ਕੇ ਪੰਚਾਇਤ ਚੋਣਾਂ ਤੱਕ ਸੌਦਾ ਸਾਧ ਵੱਲੋਂ ਖੁੱਲ੍ਹ ਕੇ ਆਪਣੇ ਪੈਰੋਕਾਰਾਂ ਨੂੰ ਬੀਜੇਪੀ ਦੀ ਹਮਾਇਤ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਿਛਲੇ ਦਿਨੀ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਦੋਂ ਵੀ ਅਸੀਂ ਕਿਹਾ ਸੀ ਕਿ ਇਹ ਫੈਸਲਾ ਸਿੱਖ ਭਾਵਨਾਵਾਂ ਦੇ ਅਨੁਕੂਲ ਨਹੀਂ ਹੋਇਆ ਤੇ ਸਾਡੇ ਨਾਲ ਨਿਆਂ ਨਹੀਂ ਹੋਇਆ। ਤੇ ਉਦੋਂ ਵੀ ਇਹ ਗੱਲ ਚੱਲਦੀ ਸੀ ਕਿ ਹਰਿਆਣਾ ਸਰਕਾਰ ਨੇ ਇਹ ਜਿਹੜੀ ਕਮੇਟੀ ਆ ਉਹ ਸਰਕਾਰੀ ਤੌਰ ਤੇ ਰਿਸਪੌਂਸ ਕਰਨੀ ਆ, ਜਿਹਦੀ ਅੱਜ ਕਰੋਬੋਰੇਸ਼ਨ ਹੋ ਗਈ ਆ। ਕਿਉਂਕਿ ਕੁਝ ਸਮਾਂ ਪਹਿਲਾਂ ਹਰਿਆਣਾ ਸਰਕਾਰ ਨੇ ਗਵਰਨਰ ਹਰਿਆਣਾ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਈ ਸੀ, ਜਿਹਦੇ ਵਿੱਚ 38 ਮੈਂਬਰ ਐਡਹਾਕ ਕਮੇਟੀ ਦੇ ਸਰਕਾਰ ਵੱਲੋਂ ਨੋਮੀਨੇਟ ਕੀਤੇ ਕਰਨੇ ਸੀਗੇ ਤੇ ਉਹਨਾਂ 18 ਦੇ ਵਿੱਚੋਂ ਚੋਣ ਕਰਵਾ ਕੇ ਫਿਰ ਅਗਲੀ ਜੇ ਚੋਣ 18 ਮਹੀਨਿਆਂ 'ਚ ਹੋ ਜਾ ਠੀਕ ਹੈ, ਨਹੀਂ ਤਾਂ ਫਰਦਰ 18 ਮਹੀਨੇ ਦੇ ਵਿੱਚ ਫਿਰ ਸਰਕਾਰੀ ਉਹ ਨੋਮੀਨੇਟ ਮੈਂਬਰ ਕਰਕੇ ਅਹੁਦੇਦਾਰ ਚੁਣੇ ਜਾਣੇ ਸੀ। ਪਰ ਅੱਜ ਇਹ ਗੱਲ ਪ੍ਰੂਵ ਹੋ ਗਈ, ਜਿਹੜੀ ਅਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਕਰ ਰਹੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾੜਨ ਦਾ ਇੱਕ ਜਿਹੜਾ ਬੜਾ ਵੱਡਾ ਕੋਝਾ ਯਤਨ ਜਾਰੀ ਆ, ਉਹ ਅੱਜ ਸਾਬਤ ਹੋ ਗਿਆ। ਕਿਉਂਕਿ ਕੱਲ ਸਰਦਾਰ ਜਗਦੀਸ਼ ਸਿੰਘ ਝਿੰਡਾ
ਜਿਹੜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਕੇ 2 ਦਿਨ ਪਹਿਲਾਂ ਮਿਲੇ ਸੀ, ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕੀਤੀ ਸੀ ਤਸਲੀਮ ਕਿ ਮੈਂਬਰ ਬਹੁਤ ਸਾਰੇ ਬਹੁਤਾਤ ਦੇ ਵਿੱਚ ਆਰਐਸਐਸ ਸਪਾਂਸਰ ਹੈ। ਸੋ ਉਹ ਗੱਲ ਕੱਲ ਪ੍ਰੂਵ ਹੋ ਗਈ ਸੀ। ਉਹਨਾਂ ਨੇ ਸ਼ਰੇਆਮ ਇਹ ਐਲੀਗੇਸ਼ਨ ਲਾਏ ਸੀ ਔਰ ਅੱਜ ਬੜੀ ਵੱਡੀ ਇੱਕ ਗਲਤੀ ਮੈਂ ਕਹਿ ਸਕਦਾ, ਕਦੇ ਵੀ ਚਾਹੇ ਛੋਟੇ ਗੁਰਦੁਆਰੇ ਦੇ ਅਹੁਦੇਦਾਰਾਂ ਦੀ ਚੋਣ ਹੋਵੇ ਚਾਹੇ ਵੱਡਿਆਂ ਦੀ ਹੋਵੇ, ਤੇ ਖਾਸ ਕਰਕੇ ਜਿਹੜੇ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੀ ਪਰੰਪਰਾ ਆ ਵੀ ਗੁਰੂ ਘਰ ਜਾ ਕੇ ਸਤਿਗੁਰੂ ਜੀ ਦੀ ਹਾਜ਼ਰ ਨਾਜ਼ਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ਮਾਨ ਕਰਕੇ ਤੇ ਫਿਰ ਹੁਕਮਨਾਮਾ ਲੈ ਕੇ ਅਰਦਾਸ ਕਰਕੇ ਉਹਦੀ ਚੋਣ ਹੁੰਦੀ। ਪਰ ਅੱਜ ਸਾਰੀ ਪ੍ਰਕਿਰਿਆ ਜਿਹੜੀ ਆ, ਉਹ ਪ੍ਰਕਿਰਿਆ ਇਹਨਾਂ ਨੇ ਅੱਜ ਸਾਰੀ ਜਿਹੜੀ ਆ ਉਹ ਖਤਮ ਕਰ ਦਿੱਤੀ। ਅੱਜ ਜਿਹੜੀ ਚੋਣ ਹੋਈ ਆ ਅਹੁਦੇਦਾਰਾਂ ਦੀ, ਇਹ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚ ਹੋਈ ਹੈ, ਜਿਹੜੀ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਦੀ ਬੜੀ ਵੱਡੀ ਉਲੰਘਣਾ ਆ। ਤੇ ਇਹ ਵੀ ਗੱਲ ਅੱਜ ਦਰਸਾਉਂਦੀ ਆ ਕਿ ਇਹ ਸਿੱਖਾਂ ਦੀ ਚੁਣੀ ਹੋਈ ਵਾਹਦ ਸੰਸਥਾ ਨਹੀਂ, ਇਹ ਕੇਵਲ ਤਾਂ ਕੇਵਲ ਸਰਕਾਰ ਦੀ ਚੁਣੀ ਹੋਈ ਸੰਸਥਾ ਹੈ। ਇਸ ਕਰਕੇ ਅੱਜ ਚੋਣ ਸ਼ੁਰੂ ਹੋਣ ਤੋਂ ਬਾਅਦ ਸਰਦਾਰ ਬਲਜੀਤ ਸਿੰਘ ਜੀ, ਸੰਤ ਬਲਜੀਤ ਸਿੰਘ ਜੀ ਦਾਦੂਵਾਲ ਵੱਲੋਂ ਬਾਈਕਾਟ ਕਰ ਦੇਣਾ, ਉਹ ਵੀ ਇਹ ਗੱਲ ਦਰਸਾਉਂਦਾ ਕਿ ਹਰਿਆਣਾ ਕਮੇਟੀ ਜਿਹੜੀ ਆ ਉਹਦੀ ਕਿੱਥੇ ਤੱਕ, ਕਿਸ ਤਰਜ ਤੱਕ ਸਰਕਾਰੀਕਰਨ ਹੋਇਆ, ਉਹ ਅੱਜ ਪ੍ਰੂਵ ਹੋ ਗਿਆ। ਸੋ ਮੈਂ ਇਹਨੂੰ ਮੁੱਢੋਂ ਹੀ ਰੱਦ ਕਰਦਾ। ਕੱਲ ਵੀ ਮੈਂ ਕੁਰਕਸ਼ੇਤਰ ਉੱਥੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਹਾਲੇ ਵੀ ਚੀਫ ਮਿਨਿਸਟਰ ਹਰਿਆਣਾ ਇਸ ਗੱਲ ਦੀ ਤਸਦੀਕ ਕਰਨ ਕਿ ਸਰਕਾਰੀ ਨਹੀਂ, ਤੇ ਫਿਰ ਇਹਦੀ ਚੋਣ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਜਾਵੇ। ਪਰ ਅੱਜ ਇਹ ਚੋਣ ਜਿਹੜੀ ਆ ਉਹ ਸਰਕਾਰੀ ਪੈਮਾਨੇ ਤੇ ਹੋਈ ਆ, ਤੇ ਮੈਂ ਸਮਝਦਾ ਲੰਮੇ ਸਮੇਂ ਤੋਂ ਜਿਹੜਾ ਆਪਾਂ ਰੋਜ਼ ਕਹਿ ਰਹੇ ਸੀਗੇ ਕਿ ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਰਕਾਰ ਦੀ ਆ, ਤੇ ਅੱਜ ਉਹ ਪ੍ਰੂਵ ਹੋ ਗਈ। ਉਹ ਤੋਂ ਪਹਿਲਾਂ ਜਦੋਂ ਮੈਂਬਰ ਨੋਮੀਨੇਟ ਹੋਏ, ਉਹਨਾਂ ਦੀ ਜਿਹੜੀ ਪਹਿਲੀ ਮੀਟਿੰਗ ਸੀ ਉਹ ਹਰਿਆਣਾ ਮੁੱਖ ਮੰਤਰੀ ਦੇ ਲਾਉਣ ਦੇ ਵਿੱਚ ਹੋਈ, ਤੇ ਉਸੇ ਦਿਨ ਤੋਂ ਬਾਅਦ ਝਿੰਡਾ ਸਾਹਿਬ ਨੇ ਫਿਰ ਇਹ ਆ ਕੇ ਪ੍ਰੂਵ ਵੀ ਕਰ ਦਿੱਤਾ ਸੀ ਕਿ ਇਹਨਾਂ ਦੇ ਵਿੱਚ ਬਹੁਤਾਤ ਜਿਹੜੀ ਆ ਉਹ ਆਰਐਸਐਸ ਦੇ ਸਪਾਂਸਰਡ ਮੰਨ ਲਓ ਮੈਂਬਰ ਹਰਿਆਣਾ ਕਮੇਟੀ ਆ। ਸੋ ਜਿਹੜੀ ਉਹ ਅੱਜ ਗੱਲ ਪ੍ਰੂਵ ਹੋ ਗਈ ਆ। ਸੋ ਮੈਂ ਸਮਝਦਾ ਹਾਲੇ ਵੀ ਸਿੱਖ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕਰਦਾ ਕਿ ਜਿਵੇਂ ਝਿੰਡਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਜਥੇਦਾਰ ਸਾਹਿਬ ਪਾਸ ਆਪਣਾ ਵਿਰੋਧ ਵੀ ਦਰਜ ਕਰਾਇਆ, ਤੇ ਅਕਾਲ ਤਖਤ ਦੀ ਤਾਬਿਆ ਆ ਕੇ ਉਹਨੇ ਮਹਿਸੂਸ ਵੀ ਕੀਤਾ ਕਿ ਮੈਂ ਇੱਥੇ ਆ ਕੇ ਵੱਡਾ ਹੋਇਆ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਐਲਜੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਰੀ ਕੀਤੇ ਗਏ 97 ਕਰੋੜ ਦੇ ਵਸੂਲੀ ਨੋਟਿਸ ਦੀ ਤਰਜ਼ ਤੇ ਪੰਜਾਬ ਸਰਕਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਖਹਿਰਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਸੈਂਕੜੇ ਕਰੋੜ ਰੁਪਏ ਦੀ ਵਸੂਲੀ ਪੰਜਾਬ ਦੀ ਮਾਨ ਸਰਕਾਰ ਤੋਂ ਕੀਤੀ ਜਾਵੇ, ਕਿਉਂਕਿ ਸਰਕਾਰ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਚੋਣਾਂ ਦੇ ਦੌਰਾਨ ਰਾਜਨੀਤਿਕ ਮੰਤਵ ਨਾਲ ਵਿਗਿਆਪਨ ਮੁਹਿੰਮਾਂ ਤੇ ਖਰਚ ਕੀਤਾ ਹੈ। ਸਰਕਾਰੀ ਨੀਤੀਆਂ ਤੇ ਰਾਜਨੀਤਿਕ ਮੁਹਿੰਮਾਂ ਦੇ ਪ੍ਰਚਾਰ ਵਿੱਚ ਅੰਤਰ ਹੈ। ਜ਼ਿਕਰਯੋਗ ਹੈ ਕਿ ਕੱਲ ਹੀ ਐਲਜੀ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਆਮ ਆਦਮੀ ਪਾਰਟੀ ਤੋਂ 97 ਕਰੋੜ ਵਸੂਲਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਪਾਰਟੀ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਸਰਕਾਰੀ ਖਰਚੇ ਤੇ ਪਾਰਟੀ ਦਾ ਪ੍ਰਚਾਰ ਕੀਤਾ ਸੀ, ਜਿਸ ਕਾਰਨ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੋਈ ਹੈ। ਐਲਜੀ ਦਾ ਇਲਜ਼ਾਮ ਹੈ ਕਿ ਆਪ ਸੁਪਰੀਮੋ ਨੇ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਰਗਾ ਪਬਲਿਸ਼ ਕਰਵਾਇਆ ਹੈ। ਐਲਜੀ ਨੇ ਅਗਸਤ 2016 ਦੀ ਰਿਪੋਰਟ ਦੇ ਆਧਾਰ ਤੇ ਆਮ ਆਦਮੀ ਪਾਰਟੀ ਨੂੰ ਪੈਸੇ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸਤੰਬਰ 2016 ਤੋਂ ਲੈ ਕੇ ਹੁਣ ਤੱਕ ਦਿੱਲੀ ਸਰਕਾਰ ਦੇ ਸਾਰੇ ਇਸ਼ਤਿਹਾਰਾਂ ਦੀ ਜਾਂਚ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਲੀ ਦੇ ਗਵਰਨਰ ਵੱਲੋਂ ਆਪ ਨੂੰ ਇਸ਼ਤਿਹਾਰਬਾਜ਼ੀ ਲਈ 97 ਕਰੋੜ ਦਾ ਜੁਰਮਾਨਾ ਲਗਾਏ ਜਾਣ ਤੋਂ ਬਾਅਦ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਪੰਜਾਬ ਤੇ ਦਿੱਲੀ ਦੀ ਆਪ ਸਰਕਾਰ ਆਮ ਜਨਤਾ ਤੋਂ ਵਸੂਲੇ ਜਾਂਦੇ ਟੈਕਸ ਦੇ ਪੈਸੇ ਨੂੰ ਇਸ਼ਤਿਹਾਰਬਾਜ਼ੀ ਵਿੱਚ ਲੁਟਾ ਰਹੀਆਂ ਹਨ। ਉਹਨਾਂ ਆਪ ਤੇ ਇਹ ਵੀ ਇਲਜ਼ਾਮ ਲਗਾਇਆ ਕਿ ਆਪ ਨੇ ਇਸ਼ਤਿਹਾਰਾਂ ਨੂੰ ਹਥਿਆਰ ਬਣਾ ਲਿਆ ਹੈ ਅਤੇ ਜਿਹੜੀਆਂ ਅਖਬਾਰਾਂ ਆਪ ਦੀ ਪਾਲਿਸੀ ਨੂੰ ਨਹੀਂ ਸੁਖਾਉਂਦੀਆਂ ਤਾਂ ਉਹਨਾਂ ਨਾਲ ਫਿਰ ਵਿਤਕਰਾ ਕੀਤਾ ਜਾਂਦਾ ਹੈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਐਕਸਾਈਜ਼ ਦੀ ਗੱਲ ਕਰ ਲਈਏ, ਬੜਾ ਵੱਡਾ ਇਹਨਾਂ ਨੇ ਸ਼ੋਸ਼ਾ ਕੀਤਾ ਸੀ ਕਿ 10,000 ਕਰੋੜ ਰੁਪਇਆ ਇਕੱਠਾ ਕਰਾਂਗੇ, ਪਿਛਲੇ ਸਾਲ ਜਿੰਨਾ ਵੀ ਨਹੀਂ ਹੋ ਰਿਹਾ। ਇਹਨਾਂ ਦੇ ਆਪ ਦੇ ਫਿਗਰਸ ਹੈ 31 ਅਕਤੂਬਰ ਤੱਕ ਦੇ ਜਿਹੜੇ ਰਿਲੀਜ਼ ਕੀਤੇ ਹੈ ਕਿ ਐਕਸਾਈਜ਼ ਦੇ ਕਲੈਕਸ਼ਨ ਪਿਛਲੇ ਸਾਲ ਨਾਲੋਂ 0.3% ਘਟ ਗਈ। ਜੀਐਸਟੀ ਦੇਸ਼ ਭਰ ਦੇ ਵਿੱਚ ਜੀਐਸਟੀ ਦੀ ਕਲੈਕਸ਼ਨ ਵਧੀ, ਪੰਜਾਬ ਦੇ ਵਿੱਚ ਘਟੀ। ਵੈਟ ਫਰੋਮ ਪੈਟਰੋਲੀਅਮ ਪ੍ਰੋਡਕਟਸ ਉਹਦੇ ਚ ਕਲੈਕਸ਼ਨ ਘਟ ਗਈ। ਸਟੈਂਪ ਡਿਊਟੀ ਚ ਕਲੈਕਸ਼ਨ ਘਟ ਗਈ। ਇਨਕਮ ਆ ਨਹੀਂ ਰਹੀ ਤੇ ਸਰਕਾਰ ਲੋਕਾਂ ਦਾ ਪੈਸਾ, ਪੰਜਾਬ ਦੇ ਲੋਕਾਂ ਦਾ ਪੈਸਾ ਪੋਲੀਟੀਕਲ ਐਡਵਰਟਾਈਜ਼ਮੈਂਟਸ ਤੇ, ਜਿਹੜੀਆਂ ਐਡਵਰਟਾਈਜ਼ਮੈਂਟਸ ਜਿਨ੍ਹਾਂ ਇਸ਼ਤਿਹਾਰਾਂ ਦਾ ਮੰਤਵ ਆਮ ਆਦਮੀ ਪਾਰਟੀ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੇ ਵਿੱਚ ਚਮਕਾਉਣਾ ਹੈ, ਉਹਦੇ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਜ਼ਾਇਆ ਕੀਤਾ ਜਾ ਰਿਹਾ। ਅੱਜ ਇੱਕ ਖਬਰ ਆਈ ਹੈ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਆਮ ਆਦਮੀ ਪਾਰਟੀ ਨੂੰ 97 ਕਰੋੜ ਰੁਪਏ ਦੀ ਰਿਕਵਰੀ ਪਾਤੀ ਕਿ ਜਿਹੜੇ ਸਰਕਾਰੀ ਪੈਸਾ ਵਰਤ ਕੇ ਤੁਸੀਂ ਪੋਲੀਟੀਕਲ ਆਪਦੇ ਆਪ ਨੂੰ ਬੂਸਟ ਕਰਨ ਵਾਸਤੇ ਐਡਸ ਦਿੱਤੀਆਂ, 97 ਕਰੋੜ ਰੁਪਏ ਦੀ ਰਿਕਵਰੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਪਾਤੀ। ਤੇ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀਆਂ ਪੋਲੀਟੀਕਲ ਐਡਵਰਟਾਈਜ਼ਮੈਂਟਸ ਪਬਲਿਸ਼ਡ ਇਨ ਦ ਗਾਈਜ਼ ਆਫ ਗਵਰਨਮੈਂਟ ਐਡਵਰਟਾਈਜ਼ਮੈਂਟਸ, ਨਕਾਬ ਗਵਰਨਮੈਂਟ ਐਡਵਰਟਾਈਜ਼ਮੈਂਟਸ ਦਾ ਹੈ, ਉਹ ਪੋਲੀਟੀਕਲ ਐਡਵਰਟਾਈਜ਼ਮੈਂਟਸ, ਉਹਨਾਂ ਦੀ 97 ਕਰੋੜ ਦੀ ਰਿਕਵਰੀ ਪਾਈ ਹੈ। ਸੋ ਇਹੀ ਹਾਲਾਤ ਪੰਜਾਬ 'ਚ ਬਣੇ ਆ। ਤੁਸੀਂ ਵੇਖ ਲਓ, ਮੈਂ ਤੁਹਾਡੇ ਕੋਲੇ ਕੁਝ ਉਦਾਹਰਨਾਂ ਜ਼ਰੂਰ ਤੁਹਾਨੂੰ ਦਿਖਾਣੀਆਂ ਚਾਹੂੰਗਾ। ਹੁਣ ਐਡਵਰਟਾਈਜ਼ਮੈਂਟਸ ਅੱਜ ਕੱਲ, ਚਾਹੇ ਉਹ ਤੁਸੀਂ ਨਿਊਜ਼ਪੇਪਰ ਐਡਵਰਟਾਈਜ਼ਮੈਂਟਸ ਲਾ ਲਓ, ਚੈਨਲਸ ਤੇ ਲਾ ਲਓ, ਵੈਬ ਚੈਨਲਸ ਤੇ ਲਾ ਲਓ, ਗੂਗਲ ਤੇ ਲਾ ਲਓ, YouTube ਤੇ ਲਾ ਲਓ, ਫੇਸਬੁੱਕ ਤੇ ਲਾ ਲਓ, ਸਾਰੀਆਂ ਐਡਵਰਟਾਈਜ਼ਮੈਂਟਸ ਜਿਹੜੀਆਂ ਹੈ ਉਹ ਇਹਨਾਂ ਦੀਆਂ ਪ੍ਰੂਵ ਹੋਣੀਆਂ ਚਾਹੀਦੀਆਂ ਕਿ ਕਿਹੜੇ ਅਖਬਾਰ ਪੰਜਾਬ ਤੋਂ ਬਾਹਰ, ਜਿਨ੍ਹਾਂ 'ਚ ਕਿਹੜੇ ਵੈਬ ਚੈਨਲਸ ਜਿਹੜੇ ਪੰਜਾਬ ਤੋਂ ਬਾਹਰ ਹੈ, ਗੂਗਲ, ਫੇਸਬੁੱਕ, YouTube, ਕਿਹੜੀਆਂ ਐਡਸ ਜਿਹੜੀਆਂ ਪੰਜਾਬ ਤੋਂ ਬਾਹਰ ਚਲਾਈਆਂ ਗਈਆਂ, ਵਿਸ਼ੇਸ਼ ਤੌਰ ਤੇ ਪਿਛਲੇ ਸਮੇਂ 'ਚ ਗੁਜਰਾਤ 'ਚ ਚਲਾਈਆਂ ਗਈਆਂ, ਕਿੰਨਾ ਪੈਸਾ ਉਹਨਾਂ ਤੇ ਖਰਚਿਆ ਗਿਆ, ਉਹ ਰਿਕਵਰ ਆਮ ਆਦਮੀ ਪਾਰਟੀ ਤੋਂ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕਰਦਾ ਜ਼ਰੂਰ ਕਰਨਾ ਚਾਹੀਦਾ। ਐਡਵਰਟਾਈਜ਼ਮੈਂਟ ਹੁੰਦੀ ਸੀ ਜੀ, ਦਿੱਲੀ ਦੇ ਸਕੂਲ ਦੀ ਐਡਵਰਟਾਈਜ਼ਮੈਂਟ ਅਰਵਿੰਦ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਚਲਾਈ ਜਾਂਦੀ ਸੀ ਗੁਜਰਾਤ 'ਚ, ਪੈਸਾ ਪੰਜਾਬ ਸਰਕਾਰ ਦਿੰਦੀ ਸੀ। ਆ ਮੈਂ ਤੁਹਾਨੂੰ ਦਿਖਾ ਦਿੰਦਾ, ਗੁਜਰਾਤ ਦੀ ਇਲੈਕਸ਼ਨ ਦੇ ਦੌਰਾਨ 7 ਦਿਨਾਂ 'ਚ 15 ਅਕਤੂਬਰ ਤੋਂ 21 ਅਕਤੂਬਰ 2022 75,67,000 ਕੇਵਲ ਫੇਸਬੁੱਕ ਐਡ ਹੈ। ਇਹ ਮੈਂ ਇੱਕ ਸਿਰਫ ਉਦਾਹਰਨ ਦਿਖਾ ਰਿਹਾ ਤੁਹਾਨੂੰ। 75,67,000 ਰੁਪਇਆ ਖਰਚਿਆ ਗਿਆ ਫੇਸਬੁੱਕ ਐਡ ਤੇ ਰੀਜਨ ਜਿਹੜਾ ਸਪੈਸੀਫਾਈ ਕੀਤਾ ਜਾਂਦਾ ਕਿ ਇਹ ਐਡ ਕਿੱਥੇ ਚੱਲੇ, ਫੇਸਬੁੱਕ ਨੂੰ ਤੁਸੀਂ ਸਪੈਸੀਫਾਈ ਕਰ ਸਕਦੇ ਹੋ। 100% ਜਿਹੜੇ ਵਿਊਅਰਸ ਵੀ ਇਹ ਗੁਜਰਾਤ 'ਚ ਚੱਲੇ, ਗੁਜਰਾਤ ਦੇ ਵਿੱਚ ਹੀ ਅਸੀਂ ਦਿਖਾਉਣੀ ਹੈ। ਉਸੇ ਦੌਰਾਨ 30 ਦਿਨਾਂ 'ਚ 22 ਸਤੰਬਰ ਤੋਂ 21 ਅਕਤੂਬਰ 1 ਕਰੋੜ 45 ਲੱਖ ਰੁਪਏ ਦੀ ਐਡ, ਫਿਰ ਸਿਰਫ ਫੇਸਬੁੱਕ ਦੀ, ਬਾਕੀ ਸਰੋਤ ਸਾਰੇ ਵੱਖਰੇ ਹੈ। ਸਾਰਾ ਗੁਜਰਾਤ, 85% ਗੁਜਰਾਤ ਦੀ ਇਲੈਕਸ਼ਨ ਮੁੱਕ ਗਈ। ਆ ਮੈਂ ਤਾਜ਼ਾ ਕੱਢਿਆ, 12 ਦਸੰਬਰ ਤੋਂ 18 ਦਸੰਬਰ ਐਡ ਦਿੱਤੀ ਹੈ ਤੇ ਗੁਜਰਾਤ ਵਿੱਚੋਂ ਗਾਇਬ ਹੈ। ਹੁਣ ਰਾਜਸਥਾਨ ਵੱਲ ਨੂੰ ਹੋ ਲੈ, ਕਿਉਂਕਿ ਅਗਲੇ ਸਾਲ ਰਾਜਸਥਾਨ 'ਚ ਇਲੈਕਸ਼ਨ ਹੈ। ਕੀ ਗੱਲ, ਹੁਣ ਗੁਜਰਾਤ ਨੂੰ ਕਿਉਂ ਨਹੀਂ ਤੁਸੀਂ ਪੰਜਾਬ ਦੇ ਪੈਸੇ ਨਾਲ ਐਡ ਦਿਖਾ ਰਹੇ? ਬਿਕੋਜ਼ ਇਟ ਵਾਜ਼ ਅ ਪੋਲੀਟੀਕਲ ਐਡਵਰਟਾਈਜ਼ਮੈਂਟ ਟੂ ਗੇਨ ਪੋਲੀਟੀਕਲ ਮਾਈਲੇਜ ਟੂ ਬੈਨੀਫਿਟ ਆਮ ਆਦਮੀ ਪਾਰਟੀ ਐਂਡ ਅਰਵਿੰਦ ਕੇਜਰੀਵਾਲ। ਤੇ ਉਹਦੀ ਭਰਪਾਈ, ਉਹਦੀ ਪੇ ਕੌਣ ਕਰਦਾ ਸੀ? ਪੰਜਾਬ ਦੇ ਲੋਕ ਉਹਦੇ ਪੈਸੇ ਦਿੰਦੇ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਕੁਝ ਮਹੀਨੇ ਪਹਿਲਾਂ ਸਦਨ ਵਿੱਚ ਨਸ਼ੇ ਦੀ ਹਾਲਤ ਵਿੱਚ ਬੈਠਦਾ ਸੀ, ਉਹ ਹੁਣ ਰਾਜ ਚਲਾ ਰਿਹਾ ਹੈ।
ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਜਿਹੜਾ ਮੁੱਖ ਮੰਤਰੀ ਪਾਰਲੀਮੈਂਟ ਵਿੱਚ 11 ਵਜੇ ਨਸ਼ੇ ਦੀ ਹਾਲਤ ਵਿੱਚ ਆਉਂਦਾ ਸੀ ਉਹ ਅੱਜ ਸੂਬਾ ਚਲਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੂੰ ਵੀ ਕਰਾਰੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਪਰ ਪੰਜਾਬ 'ਚ ਸਰਕਾਰ ਸ਼ਰਾਬ ਪੀ ਕੇ ਚੱਲ ਰਹੀ ਹੈ। ਇਸ ਤੋਂ ਬਾਅਦ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ ਪੰਜਾਬ ਚੋਣਾਂ ਜਿੱਤਣ ਲਈ ਭਗਵੰਤ ਮਾਨ ਨੇ ਆਪਣੀ ਮਾਂ ਦੀ ਸਹੁੰ ਚੁੱਕੀ ਸੀ ਕਿ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਭਗਵੰਤ ਮਾਨ ਨੇ ਵੱਡੀ ਕੁਰਬਾਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਵਿੱਚ ਸਾਡੇ ਪੰਜਾਬ ਦੀ ਹਾਲਤ ਬਹੁਤ ਵਿਗੜ ਗਈ ਹੈ। ਇੱਕ ਹੋਰ ਹੀ ਪਾਰਟੀ ਨੇ ਇੱਕ ਬਦਲਾਵ ਦੀ ਰਾਜਨੀਤੀ ਕਹਿ ਕੇ ਪੰਜਾਬ ਦੇ ਉੱਤੇ ਕਬਜ਼ਾ ਕਰਤਾ ਤੇ 10 ਮਹੀਨਿਆਂ 'ਚ ਪੰਜਾਬ ਦੇ ਕੀ ਹਾਲਾਤ ਹੋ ਗਏ ਨੇ ਸਰ। ਅੱਜ ਮੈਂ ਸਿਰਫ ਤੁਹਾਨੂੰ ਆਹੀ ਕਹਿਣਾ ਚਾਹਾਂਗੀ ਕਿ ਭਾਵੇਂ ਮੇਰੀ ਤੁਸੀਂ ਨਾ ਸੁਣੋ, ਤੁਸੀਂ ਆਹੀ ਦੇਖ ਲਿਓ कि सुप्रीम कोर्ट ने 10 दिन पहले की फटकार लगाई है तो क्या टिप्पणियां की हैगी, केड़ी टिप्पणियां कीतियां ने पंजाब सरकार दे उत्ते। आज साडे सूबे दा मुख मंत्री 6 महीने 10 महीने पहले उत्थे बैठिया हुंदा सीगा। आई थिंक द होल हाउस नोज दैट द प्रेजेंट चीफ मिनिस्टर ऑफ पंजाब यूज्ड टू सिट इन दैट कॉर्नर। ते सर मैं तुहानू चैलेंज करदी हां कि तुसी पिछले स्पीकर तो लै लो जिहड़ी किन्नी सारी कंप्लेंटां उत्थों आईयां सीगियां उन्हां दे अपनी पार्टी ते दूजियां तो कि साडी सीट बदल दो। जिहड़ा मुख मंत्री पार्लीमेंट दे विच 11 बजे नशे दी हालत 'च आंदा सी ओह हुण सूबा चला रहा हैगा। सर तुसीं भुल्ले नहीं होगे कि आई जद पहली बारी बनिया सी सर जद पहली बारी इत्थे आया सीगा ਤੁਹਾਨੂੰ ਬਿੱਟੂ ਜੀ ਤੁਹਾਨੂੰ ਕਿਉਂ ਮੁਰਚਾ ਲੱਗ ਰਹੀਆਂ ਨੇ? ਮੈਨੂੰ ਪਤਾ ਹੈ ਤੁਹਾਡਾ ਬੇਲੀ ਸੀਗਾ, लेकिन जेड़ा कर रहे ਉਹਨੂੰ ਤਾਂ ਤੁਸੀਂ भी नहीं नकार सकते। सब पार्लियामेंट की वीडियोग्राफी 4 दिन पहले हमने जवानों को उनको नमन किया जिन्होंने अपनी शहादत देती इस पार्लियामेंट की सुरक्षा के लिए। तो वो हमारे मुख्यमंत्री जो हैं उन्होंने MP बन के तो पूरे पार्लियामेंट की वीडियोग्राफी बाहर से लेके अंदर तक कराई ताकि किसी को जो नहीं पता लगे हमारे देश के उधर दुश्मन बैठे हुए उनको अच्छी तरह से पता लग जाए कहां से अंदर जाते हैं कहां से बाहर जाते हैं। और इसलिए स्पीकर साहब ने एक पूरा सेशन उनको बाहर का रास्ता दिखाया था। ये कमेटी बनी थी, मेहताब जी उसके मेंबर थे और पूरा उनका सेशन बाहर निकल, क्योंकि ये तो उनकी सोच थी, ये तो उनकी समझ थी। 11 बजे क्या खा पी के आते थे, आसपास के सारे बोलते थे हमारी सीट बदल दो। सर जब बोलते थे लोग आके इधर बैठे होंगे पहलवान जी कहीं पे जाके उनको सूंघते थे कि क्या हो रहा, ये तो हालात हैं सर ये बन गए हमारे बदलाव वाले मुख्यमंत्री। अब सर मुख्यमंत्री तो क्या है, उसके ऊपर बेचारे के 2 सुपर मुख्यमंत्री बैठे हुए हैं। उन्होंने तो चलो अपनी शादी ब्याह कराए तो क्या शराब नशा नहीं है तो क्या है? मैं उसी के ऊपर तो बोल रही हूँ कि नशे से इंसान का क्या हो रहा है। मुख्यमंत्री का नशे से ये हिसाब हो गया तो स्टेट क्या क्या हिसाब होएगा? आप सोचिए 10 महीनों में क्या होया। सर 10 महीनों में नशों से ये हालत हो गया है कि आज सड़कों के भी लिखा होता है डोंट ड्रिंक एंड डोंट ड्राइव, तो यहाँ पे ड्रिंक करके ड्राइव किया, ये तो स्टेट को ड्राइव कर रहे हैं। और केजरीवाल कहते हैं 2019 की इलेक्शन जीतने के लिए उन्होंने अपने माता के सिर की कसम खाई थी कि मैं आज के बाद शराब नहीं हाथ लगाऊंगा क्योंकि इलेक्शन जीतनी थी। और केजरीवाल कहते हैं बहुत बड़ी कुर्बानी करी है, भगवंत मान जी ने इतनी बड़ी कुर्बानी कोई नहीं कर सकता। सो सर वो तो कुर्बान हो गए, मुख्यमंत्री बन गए और पिछले 10 महीनों में हमारे पंजाब का क्या हाल हुआ सर। ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਨਾਲ ਹੋਈ ਝੜਪ ਤੋਂ ਮਗਰੋਂ ਮੋਰਚੇ ਦੇ ਆਗੂਆਂ ਤੇ ਕਿਸਾਨ ਜਥੇਬੰਦੀਆਂ ਨਾਲ ਪ੍ਰਸ਼ਾਸਨ ਦੀ ਇੱਕ ਮੀਟਿੰਗ ਹੋਈ, ਜਿਸ ਬਾਰੇ ਬੋਲਦਿਆਂ IG ਜਸਕਰਨ ਸਿੰਘ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਵਿੱਚ ਲੋਕਲ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਉਹ ਆਪਣੀਆਂ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਦੱਸ ਸਕਣ ਅਤੇ ਇਸ ਸਾਰੇ ਮਾਮਲੇ ਵਿੱਚ ਇੱਕ ਸੁਖਾਲਾ ਹੱਲ ਕੱਢਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਤੇ ਪ੍ਰਸ਼ਾਸਨ ਵੀ ਸਹਿਯੋਗ ਦੇਵੇਗਾ। ਕੱਲ ਹੋਈ ਝੜਪ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ 7-8 ਦੇ ਕਰੀਬ ਪੁਲਿਸ ਕਰਮੀ ਜ਼ਖਮੀ ਹੋਏ ਹਨ ਤੇ SSP ਤੇ DIG ਮੌਕੇ ਤੇ ਸਥਿਤੀ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਬਾਰੇ ਆਗੂਆਂ ਨੇ ਦੱਸਿਆ ਕਿ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਹੈ। ਪਹਿਲਾਂ ਤੋਂ ਚੱਲ ਰਹੇ ਧਰਨੇ ਵਿੱਚ ਰੱਖੀਆਂ ਹੋਈਆਂ ਮੰਗਾਂ ਨੂੰ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ IG ਜਸਕਰਨ ਸਿੰਘ ਨੇ ਧਰਨੇ ਤੇ ਪਹੁੰਚ ਉਹਨਾਂ ਦਾ ਪੱਖ ਜਾਣਨ ਲਈ ਇੱਕ ਮੀਟਿੰਗ ਸੱਦੀ ਸੀ। ਜੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ ਤੋਂ ਬਾਅਦ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਫੈਕਟਰੀ ਵੱਲੋਂ ਕੀਤੇ ਗਏ ਕੇਸ ਦੀ ਪੰਜਾਬ ਹਰਿਆਣਾ ਹਾਈ ਕੋਰਟ ਸੁਣਵਾਈ ਹੋਈ ਹੈ। ਅਦਾਲਤ ਨੇ ਸਰਪੰਚ ਦੇ ਵਕੀਲ ਨੂੰ ਹੁਕਮ ਦਿੱਤੇ ਹਨ ਕਿ ਇਹ ਦੱਸਿਆ ਜਾਵੇ ਕਿ ਧਰਨਾ ਕਦੋਂ ਖਤਮ ਹੋਵੇਗਾ ਤੇ ਇਹ ਵੀ ਕਿਹਾ ਗਿਆ ਹੈ ਕਿ ਅਦਾਲਤ ਵਿੱਚ ਮੰਗਾਂ ਰੱਖੀਆਂ ਜਾਣ। ਇਸ ਸੰਬੰਧ ਵਿੱਚ ਹੁਣ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 10 ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸ਼ੁਰੂ ਕੀਤਾ ਅੰਦੋਲਨ ਅੱਜ 25ਵੇਂ ਦਿਨ ਵੀ ਜਾਰੀ ਰਿਹਾ। ਡੀਸੀ ਦਫ਼ਤਰ ਅੰਮ੍ਰਿਤਸਰ ਵਿੱਚ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਿਸਾਨਾਂ ਦੀਆਂ ਮੰਗਾਂ ਮੰਨੇ ਜੰਮੂ ਕਟੜਾ ਹਾਈਵੇ ਲਈ ਜ਼ਮੀਨ ਦਾ ਕਬਜ਼ਾ ਲੈਣ ਲਈ ਪਹੁੰਚੇ ਸਨ, ਪਰ ਜਥੇਬੰਦੀ ਦੇ ਵਿਰੋਧ ਕਾਰਨ ਖਾਲੀ ਹੱਥ ਪਰਤ ਗਏ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਅਜਿਹੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਾਂਤਮਈ ਧਰਨੇ ਤੇ ਸਖਤੀ ਕਰਕੇ ਮਾਹੌਲ ਗੜਬੜੀ ਵੱਲ ਲੈ ਜਾ ਰਹੀ ਹੈ। ਆਗੂਆਂ ਨੇ ਅਮਨ ਅਰੋੜਾ ਦੇ ਧਮਕੀ ਭਰੇ ਲਹਿਜ਼ੇ ਦਾ ਸਖਤ ਨੋਟਿਸ ਲੈਂਦਿਆਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਤਾਨਾਸ਼ਾਹੀ ਫੈਸਲੇ ਕਰਨ ਲੱਗ ਪਵੇ ਤਾਂ ਲੋਕਾਂ ਦਾ ਫਰਜ਼ ਬਣਦਾ ਹੈ ਕਿ ਹੱਕ ਲਈ ਸੰਘਰਸ਼ਾਂ ਦੇ ਮੈਦਾਨ ਵਿੱਚ ਉਤਰਿਆ ਜਾਵੇ। ਜੀਰਾ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰਨ ਨੂੰ ਲੈ ਕੇ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਧਰਨਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਹੱਕੀ ਮੰਗਾਂ ਲਈ ਧਰਨੇ ਦੇ ਰਹੇ ਲੋਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਅਕਾਲੀ ਦਲ ਨੇ ਲਾਠੀਚਾਰਜ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਪੰਜਾਬ ਵਾਸੀ ਝੂਠੇ ਪ੍ਰਚਾਰ ਤੋਂ ਗੁੰਮਰਾਹ ਹੋ ਕੇ ਵਿਕਾਸ ਦੀ ਥਾਂ ਵਿਨਾਸ਼ ਨੂੰ ਚੁਣ ਬੈਠੇ ਹਨ। ਧਰਨਾ ਮੁਕਤ ਪੰਜਾਬ ਦੀ ਦੁਹਾਈ ਦੇ ਕੇ ਸੱਤਾ ਹਥਿਆਉਣ ਵਾਲੀ ਬਦਲਾਅ ਵਾਲੀ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਬੈਠੇ ਲੋਕਾਂ ਤੇ ਨਿਤ ਦਿਨ ਅਤਿਆਚਾਰ ਕਰਕੇ ਲੋਕਤੰਤਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਸੂਬਾ ਸਰਕਾਰ ਦੇ ਇਸ ਤਾਨਾਸ਼ਾਹ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦੱਸਦੀ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ 'ਚ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਵਿੱਚ ਮੰਗਲਵਾਰ ਨੂੰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਸੀ। ਪੁਲਿਸ ਨੇ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ ਸੀ। ਖਿੱਚ-ਧੂਹ ਵਿੱਚ ਕੁਝ ਕਿਸਾਨ ਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਦਰਜ ਕੀਤੇ ਹਨ ਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਇੱਕ ਵੱਡਾ ਜਥਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸ਼ਰਾਬ ਫੈਕਟਰੀ ਦੇ ਸਾਹਮਣੇ ਲੱਗੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਪਹੁੰਚਿਆ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਧਰਨੇ ਵਿੱਚ ਸ਼ਾਮਿਲ ਹੋਣ ਦੀ ਜ਼ਿੱਦ ਤੇ ਅੜੇ ਰਹੇ। ਇਸ ਦੌਰਾਨ ਸ਼ੁਰੂ ਹੋਈ ਬਹਿਸ ਮਗਰੋਂ ਖਿੱਚ-ਧੂਹ ਵਿੱਚ ਬਦਲ ਗਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਦਿੱਲੀ ਦੇ ਰੋਹਿਣੀ ਇਲਾਕੇ 'ਚ ਗੁਰਦੁਆਰਾ ਸਾਹਿਬ ਵਿੱਚ ਕੁਝ ਸ਼ਰਤਾਂ ਲਾਗੂ ਕਰਨ ਵਾਲਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਦੱਸਦੀ ਹੈ ਕਿ ਬੀਤੇ ਕੱਲ ਦਿੱਲੀ ਰੋਹਿਣੀ ਦੇ ਐਸਡੀਐਮ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਸੀ, ਜਿਸ ਵਿੱਚ ਗੁਰਦੁਆਰਾ ਸਾਹਿਬ ਖੋਲ੍ਹਣ ਦਾ ਸਮਾਂ 7:15 ਵਜੇ ਤੋਂ 8:30 ਵਜੇ ਤੱਕ ਦਾ ਕਿਹਾ ਗਿਆ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਸਪੀਕਰ ਦੀ ਆਵਾਜ਼ ਸੰਬੰਧੀ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਦਿੱਲੀ 'ਚ ਜਾਗੋ ਪਾਰਟੀ ਦੇ ਆਗੂ ਮਨਜੀਤ ਸਿੰਘ ਜੀਕੇ ਵੱਲੋਂ ਵੀ ਕੱਲ ਵੀਡੀਓ ਜਾਰੀ ਕਰਕੇ ਐਲਜੀ ਨੂੰ ਇਹ ਫਰਮਾਨ ਵਾਪਸ ਲੈਣ ਲਈ ਕਿਹਾ ਗਿਆ ਸੀ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਯੂਰੇਕਾ ਇਲਾਕੇ ਵਿੱਚ ਭੂਚਾਲ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਦਿੱਤੀ ਹੈ। ਇਸ ਭੂਚਾਲ ਕਾਰਨ ਸੜਕਾਂ ਤੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਨੀਂਦ ਤੋਂ ਜਾਗ ਪਏ ਅਤੇ ਹੁਣ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਸੈਨ ਫਰਾਂਸਿਸਕੋ ਤੋਂ ਲਗਭਗ 343 ਕਿਲੋਮੀਟਰ ਉੱਤਰ ਪੱਛਮ ਵਿੱਚ ਫਰਨਡੇਲ ਨੇੜੇ ਸਵੇਰੇ 2:30 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਤੱਟ ਦੇ ਨੇੜੇ 10 ਮੀਲ ਦੀ ਡੂੰਘਾਈ ਤੇ ਸੀ।